पंजाब सरकार ਦੇ ਵਿਕਾਸ ਦੇ ਦਾਅਵਿਆਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੋਲ ਖੋਲ ਦਿੱਤੀ ਹੈ। अंतिम संस्कार करते समय हुई भारी बारिश जिस कारण पीड़ित परिवार नूं इस उपर तरपाला पा के अंतिम संस्कार करना पिया। तरनतारन दे विधान सभा हलका खेमकरण अधीन पैंदे पिंड आसल उताड़ विखे जिथे कि बीते दिन ही चानन सिंह नामक व्यक्ति की मौत हो गई सी ਅਤੇ ਉਸ ਦਾ अंतिम संस्कार ਕਰਨ ਲੱਗੇ ਤਾਂ ਇਹਨਾਂ ਨੂੰ ਤੇਜ਼ ਬਾਰਿਸ਼ ਹੋ ਗਈ। ਜਦ अंतिम संस्कार ਨੂੰ ਬੁਝਦਾ ਵੇਖ ਕੇ ਪਿੰਡ ਵਾਸੀਆਂ ਨੇ ਉਸ ਦੇ ਉੱਤੇ ਤਰਪਾਲ ਅਤੇ ਹੋਰ ਵੀ ਕੱਪੜੇ ਕੰਬਲ ਵਗੈਰਾ ਪਾ ਦਿੱਤੇ ਅਤੇ ਸੰਸਕਾਰ ਕਰਨਾ ਚਾਹਿਆ। ਪਰ ਤੇਜ਼ ਬਾਰਿਸ਼ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੰਤਿਮ ਸੰਸਕਾਰ ਕਰਨ ਲਈ ਪੈਟਰੋਲ, ਡੀਜ਼ਲ, ਖੰਡ, ਲੂਣ ਆਦਿ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਨੀ ਪਈ। ਇਸ ਦੁੱਖ ਦੀ ਘੜੀ ਵਿੱਚ ਜਦ ਪੀੜਤ ਪਰਿਵਾਰ ਨਾਲ ਇਸ ਸੰਬੰਧੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਦੇ ਸ਼ਮਸ਼ਾਨ ਘਾਟ ਦੇ ਉੱਪਰ ਛੱਤ ਨਾ ਹੋਣ ਕਾਰਨ ਹੋਈ ਬਾਰਿਸ਼ ਨਾਲ ਚਾਨਣ ਸਿੰਘ ਦਾ ਸੰਸਕਾਰ ਕਰਨਾ ਬਹੁਤ ਔਖਾ ਹੋ ਗਿਆ ਕਿਉਂਕਿ ਜਦ ਉਹ ਚਾਨਣ ਸਿੰਘ ਦਾ ਸੰਸਕਾਰ ਕਰਨ ਲੱਗੇ ਤਾਂ ਇੱਕਦਮ ਬਾਰਿਸ਼ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਪਿੰਡਾਂ ਦੇ ਪਿੰਡ ਵਾਸੀਆਂ ਨੇ ਸੰਸਕਾਰ ਹੁੰਦੇ ਸਮੇਂ ਉੱਪਰ ਤਰਪਾਲਾਂ ਤੇ ਕੰਬਲ ਪਾਏ। ਪਰ ਤੇਜ਼ ਬਾਰਿਸ਼ ਹੋਣ ਕਾਰਨ ਸੰਸਕਾਰ ਵਿੱਚ ਵਿਘਨ ਪੈ ਰਿਹਾ ਸੀ ਜਿਸ ਕਾਰਨ ਉਹਨਾਂ ਨੇ ਤੇਲ, ਪੈਟਰੋਲ ਅਤੇ ਹੋਰ ਵੀ ਕਈ ਵਸਤੂਆਂ ਦਾ ਇਸਤੇਮਾਲ ਕੀਤਾ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸ਼ਮਸ਼ਾਨ ਘਾਟ ਦੀ ਦੁਕਾਨ ਨੂੰ ਸੁਧਾਰਿਆ ਜਾਵੇ ਅਤੇ ਇਸ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇ। ਕੀ ਨਾ ਭਾਈ ਤੁਹਾਡਾ ਜੀ? ਜਸਵੰਤ ਸਿੰਘ ਜੀ, ਕਿਹੜਾ ਪਿੰਡ ਤੁਹਾਡਾ? ਹਾਸਲਤਾਲ। ਇੱਕ ਜਿਹੜੀ ਇਹ ਤੁਹਾਡੇ ਪਿੰਡ ਦੀ ਵੀਡੀਓ ਵਾਇਰਲ ਹੁੰਦੀ ਜਿਹੜਾ ਸੰਸਕਾਰ ਹੁੰਦਾ ਤਰਪਾਈਲਾਂ ਪਾ ਕੇ ਉੱਤੇ ਸੰਸਕਾਰ ਕੀਤਾ ਜਾ ਰਿਹਾ, ਕੀ ਮਸਲਾ ਸਾਰਾ ਜੀ ਇਹ ਜੀ ਮਸਲਾ ਇਹ ਸੀ, ਸਾਡੇ ਪਿੰਡ ਦੀ ਪਹਿਲਾਂ ਟੀਨਾਂ ਪਾਈਆਂ ਤੇ ਨਾਲੇ ਸਰਪੰਚਾਂ ਨੇ ਟੀਨਾਂ ਲਾ ਦਿੱਤੀਆਂ। ਅੱਛਾ। ਤੇ ਨਾ ਕੋਈ ਉੱਥੇ ਲੈਂਟਰਾ ਨਾ ਕੋਈ ਨਲਕੇ ਦਾ ਹੀ ਸੰਬੰਧ ਕੁਛ ਨਹੀਂ ਹੈਗਾ। ਤੇ ਅਸੀਂ ਕੱਲ ਬਹੁਤ ਉੱਥੇ ਪੱਲੀਆਂ ਮੰਗ ਕੇ ਲੋਕਾਂ ਘਰੋਂ ਤੇ ਫਿਰ ਸੰਸਕਾਰ ਕੀਤਾ ਤੇ ਬਰੋਜਾ ਤੇ ਪੈਟਰੋਲ ਤੇ ਡੀਜ਼ਲ ਪਾ ਕੇ ਤੇ ਸੰਸਕਾਰ ਕੀਤਾ ਬੜੇ ਬਖਤਾਂ। ਭਾਰੀ ਮੀਂਹ ਦੇ ਵਿੱਚ ਹੀ ਕੀਤਾ ਭਾਰੀ ਤੁਸੀਂ? ਮੀਂਹ। ਇਹ ਕੌਣ ਵਿਅਕਤੀ ਸੀ ਜਿਨ੍ਹਾਂ ਦਾ ਤੁਸੀਂ ਸੰਸਕਾਰ ਕੀਤਾ, ਕੀ ਨਾ ਹੈ? ਇਹ ਮੇਰਾ ਭਾਈ ਸੀ ਚਾਨਣ ਸਿੰਘ ਜੀ, ਮੇਰੇ ਚਾਚੇ ਦਾ ਪੁੱਤ ਸੀ। ਤੇ ਹੁਣ ਕੀ ਮੰਗ ਕੀ ਹੈ ਤੁਹਾਡੀ, ਕੀ ਚਾਹੁੰਦੇ ਤੁਸੀਂ? ਚਾਹੁੰਦੇ ਦੇਖੋ ਜੀ ਜੇ ਪਿੰਡ ਦੀਆਂ ਬਣੀਆਂ ਹੀ ਨਹੀਂ ਆਪਣੀਆਂ ਪਿੰਡ ਦੇ ਸਰਪੰਚਾਂ ਤੇ ਚਾਹੇ ਐਮਐਲਏ ਬਣਾਉਣੀਆਂ ਤੇ ਬਣੂਗੀ ਅਸਲੀ ਘਰ ਤੇ ਆਪਣੀਆਂ ਕੋਠੀਆਂ ਭਾਵੇਂ ਲੱਖ ਹੋਣ, ਮੌਤ ਘਰ ਆਪਣਾ ਸਭਨਾਂ ਦਾ ਉੱਥੇ ਆ। ਭਾਵੇਂ ਐਮਐਲਏ ਦਾ ਪੁੱਤ ਮਰ ਜੇ ਤੇ ਭਾਵੇਂ ਸਰਪੰਚ ਦਾ ਮਰ ਜੇ ਤੇ ਭਾਵੇਂ ਮੈਂ ਵੀ ਚਾਹੁੰਦਾ ਜਾਣਾ ਉੱਥੇ ਹੀ। ਸਰਕਾਰ ਤਾਂ ਆਂਦੀ ਹੈ ਕਿ ਅਸੀਂ ਪਿੰਡਾਂ ਵਿੱਚ ਬਹੁਤ ਹੀ ਜ਼ਿਆਦਾ ਵਿਕਾਸ ਕੀਤੇ ਨੇ। ਨਹੀਂ ਜੀ, ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ। ਤੁਹਾਨੂੰ ਜਾ ਕੇ ਦਿਖਾਉਣੇ ਉੱਥੇ ਦੇ ਪਹਿਲਾਂ ਅੱਗੇ ਹੁੰਦੀਆਂ ਸੀ ਬੂਟੀ ਹੁੰਦੀ, ਉਹ ਬੂਟੀ ਵਾਲੇ ਕੋਲ ਫੈਕਟਰੀ ਹੈ ਸਾਡੇ ਪਿੰਡ ਦੀ ਇੱਟਾਂ ਵਾਲੀ, ਉਹਦਾ ਪਿਓ ਮਰੇ, ਇੱਟਾਂ ਇਕੱਲੇ ਉਹਨੇ ਲਾਈਆਂ ਜਿਹੜੀ ਟਾਇਲਟ ਲੱਗੀ ਮਲੀਆਂ ਦੇ ਵਿੱਚ ਇੱਕ ਘਰ ਨੇ ਇਕੱਲੇ ਭਾਈ ਸਿੰਘ ਨੇ ਲਾਈ, ਪ੍ਰੀਤ ਸਿੰਘ ਦੇ ਮੁੰਡੇ ਨੇ। ਉਹਦੇ ਵਿੱਚ ਵੀ ਸਾਡੀ ਪੰਚਾਇਤ ਦਾ ਕੋਈ ਯੋਗਦਾਨ ਨਹੀਂ। ਤੇ ਜਿਹੜਾ ਉੱਥੇ ਬਰਾਂਡਾ ਪਿਆ ਹੈ ਉਹ ਫੌਜੀ ਸਾਡੇ ਪਿੰਡ ਦਾ, ਉਹ ਪੱਟੀ ਰਹਿੰਦਾ ਸੀ ਭਾਈ ਸਿੰਘ, ਉਹ ਪੱਟੀ ਰਹਿੰਦਾ ਹੈ ਤੇ ਉਹ ਇੱਥੇ ਆਇਆ ਸੀ। ਉਹਨੇ ਮੜੀਆਂ ਦੀ ਜਿਹੜੀ ਉਹਨੇ ਕਮਰਾ ਪਾ ਕੇ ਦਿੱਤਾ, ਲੈਂਟਰ ਪਾ ਕੇ ਦਿੱਤਾ, ਉਹਨੇ ਆਦੇ ਕੋਲੋਂ ਇਕੱਲੇ ਪਾ ਕੇ ਦਿੱਤਾ। ਸਾਡੀ ਪੰਚਾਇਤ ਦਾ ਕੋਈ ਯੋਗਦਾਨ ਨਹੀਂ ਹੈ, ਨਾ ਕੋਈ ਨਲਕਾ ਉੱਥੇ। ਕੀ ਨਾ ਭਾਈ ਤੁਹਾਡਾ ਜੀ? ਕੌਰ ਸਿੰਘ ਜੀ, ਕਿਹੜਾ ਪਿੰਡ ਜੀ? ਹਾਸਲਤਾਲ। ਇੱਕ ਤੁਹਾਡੇ ਪਿੰਡ ਦੀ ਵੀਡੀਓ ਬੜੀ ਵਾਇਰਲ ਹੁੰਦੀ ਹੈ ਕਿ ਜਿਹੜਾ ਸ਼ਮਸ਼ਾਨ ਘਾਟ ਦੇ ਇੱਕ ਸੰਸਕਾਰ ਹੁੰਦਾ ਤੇ ਤਰਪਾਈਲਾਂ ਪਾ ਕੇ ਭਾਰੀ ਮੀਂਹ 'ਚ ਸੰਸਕਾਰ ਕੀਤਾ ਜਾ ਰਿਹਾ, ਕੀਤਾ ਜੀ ਕਾਲੀ। ਕੀ ਗੱਲ ਕੀ ਹੈ ਜੀ ਇਹ ਸਾਰੀ? ਸਾਡੀ ਬਹੁਤ ਪ੍ਰੋਗਰਾਮ ਆ ਰਹੀ ਹੈ ਜੀ ਮੀਂਹ ਦੇ ਵਿੱਚ, ਕੋਈ ਉੱਥੇ ਛਾਏ ਨਹੀਂ ਬਣੀ, ਸਾਡੀਆਂ ਜਨਾਨੀਆਂ ਹੀ ਭਿੱਜੀਆਂ ਨੇ ਸ਼ਮਸ਼ਾਨ ਘਾਟ 'ਚ। ਹਾਂਜੀ। ਤੇ ਜਿਹੜਾ ਕੱਲ ਸੰਸਕਾਰ ਹੋਇਆ ਕੌਣ ਸੀ ਵਿਅਕਤੀ ਜੀ? ਸਾਡਾ ਭਰਾ ਸੀ। ਅੱਛਾ। ਤੇ ਕੀ ਕਾਰਨ ਕੀ ਹੈ ਜੀ ਇਹ ਸੰਸਕਾਰ ਤਰਪਾਈਲਾਂ ਪਾ ਕੇ ਕਿਉਂ ਕੀਤਾ? ਕਾਰਨ ਉੱਥੇ ਕੋਈ ਸ਼ੈੱਡ ਨਹੀਂ ਬਣਿਆ, ਕੋਈ ਉੱਥੇ ਛਾਏ ਨਹੀਂ ਬਣੀ, ਕੋਈ ਬਾਥ ਨੂੰ ਨਹੀਂ, ਜਨਾਨੀਆਂ ਨੂੰ ਬਾਥ ਨੂੰ ਆਈ ਕਿਤੇ ਨਹੀਂ ਜਾ ਸਕਦੀ, ਜਾਂ ਧੁੱਪ ਆ ਰਹੀ ਕੋਈ ਨਹੀਂ ਹੋ ਸਕਦਾ। ਮੰਨਿਆ ਪਿੰਡ ਸਾਡਾ ਸ਼ਹੀਦਾਂ ਦਾ ਮੇਲਾ ਲੱਗਦਾ, ਬੜੇ ਬੜੇ ਮਿਨਿਸਟਰ ਇੱਥੇ ਆਉਂਦੇ ਆ ਤੇ ਬਹੁਤ ਕੁਝ ਕਰਕੇ ਜਾਂਦੇ ਆ। ਸਾਡਾ ਸ਼ਮਸ਼ਾਨ ਘਾਟ ਹੀ ਨਹੀਂ ਸਹੀ ਬਣ ਚੁੱਕਾ ਅਜੇ ਤੱਕ। ਇਹ ਵਾਅਦੇ ਤਾਂ ਬੜੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਆ ਕਿ ਵਿਕਾਸ ਕੀਤਾ ਜਾ ਰਿਹਾ ਪਿੰਡਾਂ 'ਚ। ਜਾ ਕੇ ਮੌਕਾ ਵੇਖ ਲਓ, ਅਸੀਂ ਅੱਕਿਆਂ ਗੱਲ ਪਾਈ, ਬੁਰਾ ਸਾਡਾ ਹਾਲ ਹੋਇਆ। ਕੀ ਨਾਮ ਵੀਰ ਜੀ ਤੁਹਾਡਾ? ਮੇਰਾ ਨਾਮ ਵੀਰ ਜੀ ਸੁਖਨਾਮ ਸਿੰਘ। ਜਿਨ੍ਹਾਂ ਦੀ ਕੱਲ ਸੰਸਕਾਰ ਕੀਤਾ ਗਿਆ, ਕੀ ਲੱਗਦੇ ਸਾਡੇ? ਮੇਰੇ ਪਾਪਾ ਜੀ। ਕੀ ਵੀਰੇ ਰੋਲਾ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਫੇਸਬੁੱਕ ਤੇ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਹੁੰਦੀ ਆ ਵੀ ਤੁਸੀਂ ਜਿਹੜਾ ਸੰਸਕਾਰ ਕਰਦੇ ਪਏ ਹੋ, ਪਹਿਲਾਂ ਤਾਣ ਕੇ ਸੰਸਕਾਰ ਕਰਦੇ ਪਏ ਹੋ? ਵੀਰ ਜੀ ਰਾਤ 11 ਵਜੇ ਉਹਨਾਂ ਦੀ ਡੈਥ ਹੋਈ ਆ 19 ਤਰੀਕ ਨੂੰ। ਕੱਲ 20 ਤਰੀਕ ਨੂੰ ਉਹਨਾਂ ਦਾ ਸੰਸਕਾਰ ਕੀਤਾ ਜਾਣਾ ਸੀ। ਅਸੀਂ ਸ਼ਮਸ਼ਾਨ ਘਾਟ ਲੈ ਕੇ ਗਏ ਆ, ਸਾਰੀ ਦਿਹਾੜੀ ਨੈਟ ਦੇ ਉੱਪਰ ਮੀਂਹ ਆ ਰਿਹਾ ਸੀ। ਜਦੋਂ ਅਸੀਂ ਲੈ ਕੇ ਗਏ ਮੀਂਹ ਥੋੜਾ ਹੀ ਬਾਅਦ ਦੇ ਵਿੱਚ ਮੀਂਹ ਤੇਜ਼ ਹੋ ਗਿਆ ਜੀ। ਅਸੀਂ 15 ਲੀਟਰ ਉਹਨਾਂ ਦੇ ਪੈਟਰੋਲ ਪਾ ਕੇ ਸਵੇਰ ਦੇ 11 ਵਜੇ ਦਾ ਸੰਸਕਾਰ ਹੋਣਾ ਸ਼ੁਰੂ ਹੋਇਆ ਵਾ, ਸ਼ਾਮ ਦੇ 5 ਵਜੇ ਤੱਕ ਵੀ ਉਹਨਾਂ ਦਾ ਸੰਸਕਾਰ ਨਹੀਂ ਹੋਇਆ, ਧੁੱਖ ਰਿਹਾ ਸੀ ਸਰੀਰ। ਬੜੀ ਮੁਸ਼ਕਿਲ ਦੇ ਨਾਲ ਸੰਸਕਾਰ ਕੀਤਾ ਗਿਆ, ਤੇਲ ਪਾਇਆ ਗਿਆ ਉੱਪਰ, ਖੰਡ ਪਾ ਕੇ, ਲੂਣ ਪਾ ਕੇ, ਬਰੋਜਾ ਪਾ ਕੇ, ਡੀਜ਼ਲ ਪਾ ਕੇ, ਦੇਸੀ ਘਿਓ, ਪਤਾ ਨਹੀਂ ਸਾਨੂੰ ਕੀ ਕੀ ਪਾਉਣਾ ਪਿਆ, ਫਿਰ ਵੀ 5 ਵਜੇ ਤੱਕ ਸੰਸਕਾਰ ਨਹੀਂ ਹੋਇਆ ਉਹਨਾਂ ਦਾ।
ਤੇ ਤਰਪਾਲਾਂ ਵੀ ਉੱਤੇ ਬਣੇ। ਉੱਪਰ ਵੀਰ ਜੀ ਮੀਂਹ ਪੈ ਰਿਹਾ ਸੀ, ਪਹਿਲਾਂ ਅਸੀਂ ਕੰਬਲ ਪਾਇਆ, ਜਦੋਂ ਕੰਬਲ ਚੋਣ ਲੱਗ ਪਿਆ ਵਾ ਫਿਰ ਉਹਦੇ ਉੱਪਰ ਅਸੀਂ ਤਰਪਾਲਾਂ ਪਾਈਆਂ, ਤਰਪਾਲਾਂ ਵੀ ਚੋਈ ਜਾ ਰਹੀਆਂ ਸੀ ਤੇ ਉੱਪਰ ਕੋਈ ਟੀਨਾ ਨਹੀਂ ਹੈਗੀਆਂ। ਜਿਹੜਾ ਬਰਾਂਡਾ ਸੀ ਉਹਦੀਆਂ ਵੀ ਸਾਈਡਾਂ ਤੇ ਕੰਧਾਂ ਨਹੀਂ ਹੈਗੀਆਂ। ਜਿਹੜੀ ਸੰਗਤ ਸੀ ਉਹ ਵੀ ਭੇਜ ਰਹੀ ਸੀ। ਵੀਡੀਓ ਬਹੁਤ ਲੋਕਾਂ ਨੇ ਬਣਾ ਕੇ ਜਿਹੜੀ ਉਹ ਸ਼ੇਅਰ ਕੀਤੀ ਹੈ, ਜਿੰਨੇ ਵੀ ਰਿਸ਼ਤੇਦਾਰ ਆਏ। ਵਾਅਦੇ ਤਾਂ ਬੜੇ ਸਰਕਾਰ ਕਰਦੀ ਹੈ ਕਿ ਪਿੰਡਾਂ 'ਚ ਵਿਕਾਸ ਹੋਇਆ ਹੈ। ਵਾਅਦੇ ਵੀਰ ਜੀ ਹੁਣ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਚੁੱਕੇ ਜੋ। ਹਰੇਕ ਪਿੰਡ ਦੇ ਵਿੱਚ ਸਾਡੇ ਤੇ ਕਹਿਣ ਦਾ ਇਹ ਮਤਲਬ ਆ ਵੀ ਇੱਕ ਹੀ ਸ਼ਮਸ਼ਾਨ ਘਾਟ ਹੋਣਾ ਚਾਹੀਦਾ ਤੇ ਹੋਣਾ ਬਹੁਤ ਸੁੰਦਰ ਚਾਹੀਦਾ, ਕਿਉਂਕਿ ਸਾਡਾ ਆਖਰੀ ਘਰ ਵਾ। ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 5 ਸ਼ਮਸ਼ਾਨ ਘਾਟ ਬਣੇ ਨੇ। ਸਾਰਿਆਂ ਦੀ ਹਾਲਤ ਤੁਸੀਂ ਜਾ ਕੇ ਵੇਖ ਸਕਦੇ ਜੀ। ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਨਹੀਂ ਆ ਬੇਸ਼ੱਕ ਇੱਕ ਹੀ ਜਿਹੜਾ ਵਾ ਆਪਣਾ ਆਖਰੀ ਘਰ ਆ ਪਿੰਡ ਦੇ ਵਿੱਚ ਇੱਕ ਹੀ ਹੋਵੇ, ਪਰ ਉੱਥੇ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ। ਨਾ ਉੱਥੇ ਕੋਈ ਪਾਣੀ ਦਾ ਪ੍ਰਬੰਧ ਹੈਗਾ, ਨਾ ਕੋਈ ਬਾਥਰੂਮਾਂ ਦਾ ਪ੍ਰਬੰਧ ਹੈਗਾ ਵਾ। ਉੱਥੇ ਹੀ ਜਦੋਂ ਇਸ ਸੰਬੰਧੀ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਮਲਟੋਹਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ 4.5 ਸਾਲਾਂ ਵਿੱਚ ਬੜੇ ਡਿੰਗਾ ਮਾਰ ਕੇ ਦਾਅਵੇ ਕਰਦੀ ਸੀ ਕਿ ਉਹਨਾਂ ਵੱਲੋਂ ਪੂਰੇ ਦੇਸ਼ ਅੰਦਰ ਜੰਗੀ ਪੱਧਰ ਤੇ ਵਿਕਾਸ ਕੀਤਾ ਗਿਆ ਹੈ, ਪਰ ਇਸ ਵੀਡੀਓ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸੂਬੇ ਅੰਦਰ ਵਿਕਾਸ ਤਾਂ ਕਿਤੇ ਨਹੀਂ ਹੋਇਆ, ਸਗੋਂ ਸੂਬੇ ਦਾ ਵਿਨਾਸ਼ ਹੋਇਆ। ਮਲਟੋਹਾ ਸਾਹਿਬ, ਕਾਂਗਰਸ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬੜੇ ਵਿਕਾਸ ਕਰਾਏ ਨੇ, ਲੇਕਿਨ ਕੱਲ ਇੱਕ ਬਾਰਿਸ਼ ਹੋ ਰਹੀ ਸੀ ਤੇ ਜਿਹੜਾ ਸੰਸਕਾਰ ਹੋ ਰਿਹਾ ਸੀ ਉਹ ਲੋਕਾਂ ਨੇ ਉੱਤੇ ਪੱਲੀਆਂ ਪਾ ਕੇ ਤੇ ਫਿਰ ਸੰਸਕਾਰ ਕੀਤਾ। ਉਹਦੇ ਆਸਲ ਉਤਾਰਦੇ ਤੁਸੀਂ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਮੈਂ 2007 ਦੇ ਵਿੱਚ ਮੈਨੂੰ ਸੇਵਾ ਮਿਲੀ ਸੀ 10 ਸਾਲ, ਉਦੋਂ ਇੱਥੇ ਕੱਖ ਨਹੀਂ ਸੀ, ਪਰ ਬੜੇ ਵੱਡੇ ਪੱਧਰ ਤੇ ਵਿਕਾਸ ਕੀਤਾ, ਪਿੰਡਾਂ ਦਾ ਕੀਤਾ, ਖੇਤਾਂ ਦਾ ਕੀਤਾ, ਲੋਕਾਂ ਨੂੰ ਖੇਤਾਂ ਦੇ ਰਾਹ ਬਣਾ ਕੇ ਦਿੱਤੇ, ਬਿਜਲੀ ਦੇ ਕੰਮ ਕੀਤੇ, ਸੜਕਾਂ ਬਣਾਈਆਂ, ਸਕੂਲ ਬਣਾਏ, ਕਾਲਜ ਬਣਾਏ। ਪਰ ਕਿਉਂਕਿ ਕੰਮ ਕਦੇ ਮੁੱਕਦੇ ਨਹੀਂ, ਜਿਸ ਤਰ੍ਹਾਂ ਕਿਸੇ ਘਰ ਦੇ ਕੰਮ ਨਹੀਂ ਮੁੱਕਦੇ, ਇਸ ਤਰ੍ਹਾਂ ਇਲਾਕੇ ਦੇ ਨਹੀਂ ਮੁੱਕਦੇ, ਸਰਕਾਰਾਂ ਦੇ ਨਹੀਂ ਮੁੱਕਦੇ। ਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਜੋ ਵੀ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨਾ, ਵਿਕਾਸ ਕਾਰਜ ਕਰਨਾ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਦੇ ਜ਼ਮਾਨੇ 'ਚ ਵੀ ਲੋਕਾਂ ਨੂੰ ਸੰਸਕਾਰ ਕਰਨ ਵਾਸਤੇ ਤਰਪਾਲਾਂ ਦੀ ਵਰਤੋਂ ਕਰਨੀ ਪੈ ਰਹੀ ਤੇ ਡੱਕਾ ਭੰਨ ਕੇ ਦੂਰਾ 4.5 ਸਾਲਾਂ 'ਚ ਨਹੀਂ ਕੀਤਾ ਕਾਂਗਰਸ ਸਰਕਾਰ। ਹੁਣ ਤਾਂ ਮੈਂ ਨਹੀਂ, ਤੁਸੀਂ ਨਹੀਂ, ਵੱਡੇ ਕਾਂਗਰਸੀ ਆਗੂ ਵੀ ਕਹਿ ਰਹੇ ਕਿ 4.5 ਸਾਲ ਜਿਹੜੀ ਇਹ ਸਰਕਾਰ ਸੁੱਤੀ ਰਹੀ ਹੈ। ਭਾਵੇਂ ਸੌਣ ਵਾਲਿਆਂ 'ਚ ਉਹ ਵੀ ਸੀਗੇ ਜਿਹੜੇ ਅੱਜ ਭੌਂ ਕੇ ਇੱਕ ਪਲਟੀ ਜੀ ਮਾਰ ਕੇ ਹੋਰ ਤਰ੍ਹਾਂ ਦਾ ਡਰਾਮਾ ਕਰਨ ਦੀ ਕੋਸ਼ਿਸ਼ ਕਰ ਰਹੇ, ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਨਹੀਂ ਜੀ ਐਤਕੀ ਇਹ ਜਿਹੜੀ ਸਰਕਾਰ ਹੈ ਜੀ, ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕੱਖ ਨਹੀਂ ਜੀ, ਹੁਣ ਅਸੀਂ ਕਰਾਂਗੇ ਜੀ। ਪਰ ਜੇ ਪਿੱਛੇ ਨਹੀਂ ਕੀਤਾ, ਜਿਹੜੀ ਏਡੇ ਉਤਸ਼ਾਹ ਨਾਲ ਵਰਕਰਾਂ ਨੇ, ਲੋਕਾਂ ਨੇ ਚਾਅ ਨਾਲ ਸਰਕਾਰ ਬਣਾਈ ਸੀ, ਤੇ ਹੁਣ ਇਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ? ਬੜੀ ਮਾੜੀ ਗੱਲ ਹੈ। ਤੇ ਮੇਰਾ ਖਿਆਲ ਦਾ ਖਮਿਆਜਾ ਜਿਹੜਾ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਤੇ ਕਾਂਗਰਸੀ ਉਮੀਦਵਾਰ ਨੂੰ ਭੁਗਤਣਾ ਪਊ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਜ਼ ਟੀਵੀ, ਆਸਟ੍ਰੇਲੀਆ।